ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਅਕਸਰ ਹੀ ਕਿਹਾ ਜਾਂਦਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਨੇ ਤੇ ਜੇਕਰ ਉਹਨਾਂ ਦੀ ਨੀਂਹ ਮਜ਼ਬੂਤ ਹੈ, ਜੇਕਰ ਉਹਨਾਂ ਦੀ ਭਾਸ਼ਾ ਤੇ ਪਕੜ ਆ ਤਾਂ ਉਹ ਵਧੀਆ ਇੱਕ ਸਮਾਜ ਸਿਰਜ ਸਕਦੇ ਨੇ, ਵਧੀਆ ਇੱਕ ਸੂਬਾ ਸਿਰਜ ਸਕਦੇ ਨੇ। ਆਪਣੀ ਮਾਂ ਬੋਲੀ ਦੀ ਤਰੱਕੀ ਦੇ ਵਿੱਚ ਉਹਨਾਂ ਦਾ ਯੋਗਦਾਨ ਹੋਣਾ ਚਾਹੀਦਾ, ਪਰ ਇਹ ਯੋਗਦਾਨ ਤਾਂ ਹੀ ਪਾ ਸਕਣਗੇ ਨਾ ਜੇਕਰ ਉਹਨਾਂ ਨੂੰ ਸਕੂਲਾਂ ਦੇ ਵਿੱਚ ਮਾਂ ਬੋਲੀ ਪੜ੍ਹਾਈ ਜਾਊਗੀ। ਪਿਛਲੇ ਦਿਨਾਂ ਦੇ ਵਿੱਚ ਜਾਂ ਆਪਾਂ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਪਿਛਲੇ ਇੱਕ ਦਹਾਕੇ ਦੇ ਵਿੱਚ ਪੰਜਾਬ ਦੇ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਪੜ੍ਹਾਈ ਨਹੀਂ ਜਾਂਦੀ। ਹਾਲਾਂਕਿ ਜੋ ਐਕਟ ਹੈ ਜਿਹਦੇ ਤਹਿਤ ਮਾਨਤਾ ਉਹਦੇ ਵਿੱਚ ਕਿਹਾ ਜਾਂਦਾ ਕਿ ਇੰਨੇ ਬੱਚਿਆਂ ਨੂੰ ਫ੍ਰੀ ਪੜ੍ਹਾਉਣਾ ਹੈ, ਇੰਨੇ ਜਿਹੜੀ ਆਹ ਬੋਲੀ ਹੈ ਆਹ ਐਕਟ ਦੇ ਤਹਿਤ ਤੁਸੀਂ ਪੰਜਾਬੀ ਮਾਂ ਬੋਲੀ ਲਾਜ਼ਮੀ ਪੜ੍ਹਾਉਣੀ ਹੈ। ਪਰ ਆਪਾਂ ਦੇਖਿਆ ਕਿ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨੇ ਤੱਕ ਹੋਏ ਨੇ। ਪਰ ਹੁਣ ਤੁਸੀਂ ਤਾਂ ਕਹੋਗੇ ਕਿ ਪ੍ਰਾਈਵੇਟ ਸਕੂਲਾਂ ਦੀ ਗੱਲ ਚੱਲੀ ਹੈ, ਪਰ ਤੁਹਾਨੂੰ ਪਤਾ ਵਾ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੀ ਹਾਲਤ ਇੱਦੋਂ ਵੀ ਮਾੜੀ ਹੈ। ਮਤਲਬ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਜਵਾਕ ਹੈ ਉਹਨਾਂ ਨੂੰ ਹਿੰਦਸੇ, ਲਾਵਾਂ ਦਲਾਵਾਂ, ਔਂਕੜ, ਕਨੌੜੇ, ਹੋੜੇ, ਕਨੌੜੇ ਇਹ ਸਾਰਾ ਕੁਝ ਪਤਾ ਹੀ ਨਹੀਂ ਉਹਨਾਂ ਨੂੰ ਕੀ ਹੈ। ਔਰ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਵੱਡੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਐਸੇ ਬੱਚੇ ਪੜ੍ਹਦੇ ਨੇ, ਅਜਿਹੇ ਬੱਚੇ ਪੜ੍ਹਦੇ ਨੇ ਜਿਨ੍ਹਾਂ ਬੱਚਿਆਂ ਨੂੰ ਮੈਥ ਤੱਕ ਨਹੀਂ ਆਉਂਦਾ, ਜਿਨ੍ਹਾਂ ਬੱਚਿਆਂ ਨੂੰ ਜਮ੍ਹਾਂ ਘਟਾਓ, ਜ਼ਰਬ ਤਕਸੀਮ, ਜੋੜ ਘਟਾਓ, ਗੁਣਾ ਵੰਡਣਾ, ਤਕਸੀਮ ਉਹ ਜਮ੍ਹਾਂ ਹੀ ਨਹੀਂ ਆਉਂਦੀ, ਬਿਲਕੁਲ ਉਹਦੇ ਤੇ ਕੋਰੇ ਨੇ। ਔਰ ਇਹ ਸਾਡੇ ਲਈ ਬੜੀ ਚਿੰਤਾ ਦਾ ਵਿਸ਼ਾ, ਕਿਉਂਕਿ ਸਾਡੇ ਅਕਸਰ ਹੀ ਇਹ ਪ੍ਰਚਾਰਿਆ ਜਾਂਦਾ ਪੰਜਾਬ ਦੇ ਵਿੱਚ ਕਿ ਇਹਨਾਂ ਨੇ ਦਿੱਲੀ ਤੋਂ ਜਿਹੜਾ ਮਾਡਲ ਆ ਸਿੱਖਿਆ ਦਾ ਜਾਂ ਸਿਹਤ ਦਾ, ਉਸ ਮਾਡਲ ਦੇ ਤਹਿਤ ਪੰਜਾਬੀਆਂ ਤੋਂ ਵੋਟਾਂ ਲਈਆਂ ਨੇ। ਪਰ ਇਹ ਮਾਡਲ ਜਿਹੜਾ ਕੀ ਵਾਕਈ ਇਹ ਮਾਡਲ ਹੈ ਕਿ ਤੁਹਾਡੇ ਜਵਾਕ 8ਵੀਂ ਜਮਾਤ ਦਾ ਤੁਹਾਡਾ ਵਿਦਿਆਰਥੀ ਹੋ ਜੇ 12-13 ਸਾਲ ਤੱਕ ਉਹਨੂੰ ਪੰਜਾਬੀ ਮਾਂ ਬੋਲੀ ਜਾਂ ਪੰਜਾਬੀ ਭਾਸ਼ਾ ਜਾਂ ਉਹਨੂੰ ਗੁਣਾ ਤੱਕ ਨਾ ਕਰਨੀ ਆਉਂਦੀ ਹੋਵੇ। ਸੋ ਇੱਕ ਰਿਪੋਰਟ, ਇੱਕ ਸਰਵੇਖਣ ਉਹਦੇ ਅੰਸ਼ ਨੇ। ਪੰਜਾਬੀ ਰੇਡੀਓ USA ਦੇ ਹੀ ਪ੍ਰੋਗਰਾਮ ਤੁਸੀਂ ਖਬਰ ਤੇ ਨਜ਼ਰ ਦੇ ਵਿੱਚ ਇਹ ਸੁਣਿਆ ਹੋਣਾ ਕਿ ਪੰਜਾਬ ਦੇ ਇੰਨੇ ਫੀਸਦੀ ਬੱਚਿਆਂ ਕੋਲੇ ਸਮਾਰਟਫੋਨ ਨੇ ਤੇ ਇੰਨੇ ਫੀਸਦੀ ਬੱਚੇ ਨੇ ਜਿਨ੍ਹਾਂ ਨੂੰ ਇਹ ਪੰਜਾਬੀ ਮਾਂ ਬੋਲੀ ਦੇ 3 ਅੱਖਰ ਪੜ੍ਹਨੇ ਵੀ ਨਹੀਂ ਆਉਂਦੇ। ਔਰ ਉਹਨਾਂ ਦੇ ਵਿੱਚ ਸੈਕੰਡਰੀ ਤੱਕ 12ਵੀਂ ਜਮਾਤ ਤੱਕ ਦੇ ਜਿਹੜੇ ਵਿਦਿਆਰਥੀ ਉਹਨਾਂ ਦੀ ਗਿਣਤੀ ਵੀ ਸ਼ਾਮਲ ਹੈ। ਅਸਲ ਦੇ ਵਿੱਚ ਇੱਕ ਵਿੱਦਿਅਕ ਮਿਆਰ ਬਾਰੇ ਸਰਵੇਖਣ ਨੇ ਪੰਜਾਬ ਦੇ ਸਕੂਲਾਂ ਦੇ ਵਿੱਦਿਅਕ ਸੰਕਟ ਨੂੰ ਉਭਾਰਿਆ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ, ਇਹ ਸਰਵੇਖਣ ਦੇ ਵਿੱਚ ਰੱਖਿਆ ਗਿਆ 3 ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ। ਸਭ ਤੋਂ ਗੰਭੀਰ ਸਮੱਸਿਆ ਇਹ ਹੈ ਕਿ ਇਹਨਾਂ ਵਿਦਿਆਰਥੀਆਂ 'ਚੋਂ ਸਿਰਫ 39% ਜਿਹੜੇ ਆ ਉਹ ਪੰਜਾਬੀ ਲਿਖਤ ਕਹਾਣੀ ਪੂਰੀ ਤਰ੍ਹਾਂ ਪੜ੍ਹ ਸਕਦੇ ਆ, ਸਿਰਫ 39%। ਅਤੇ ਬਾਕੀ ਕਿੰਨੇ ਬੱਚੇ ਤੁਸੀਂ ਆਪ ਅੰਦਾਜ਼ਾ ਲਾ ਲਓ, ਤਕਰੀਬਨ 51% ਬੱਚੇ ਜਿਹੜੇ, ਮਾਫ਼ ਕਰਨਾ 61% ਬੱਚੇ ਜਿਹੇ ਜਿਹੜਾ ਪੂਰਾ ਲੇਖ ਕਹਾਣੀ ਨਹੀਂ ਪੜ੍ਹ ਸਕਦੇ। ਇਸ ਤੋਂ ਵੀ ਅੱਗੇ 15% ਵਿਦਿਆਰਥੀਆਂ ਨੂੰ 35 ਗੁਰਮੁਖੀ ਦੇ ਅੱਖਰਾਂ ਦੀ ਸਿਰਫ ਪਛਾਣ ਹੈ, 4% ਤਾਂ ਅੱਖਰ ਵੀ ਨਹੀਂ ਪਛਾਣ ਸਕਦੇ। ਮਤਲਬ 35% ਹੈ, 15% ਹੈ ਜਿਨ੍ਹਾਂ ਨੂੰ ਪਛਾਣ ਹੈ ਸਿਰਫ, 4% ਅਜਿਹੇ ਹੈ ਜਿਨ੍ਹਾਂ ਨੂੰ ਪਛਾਣ ਵੀ ਹੈ ਨਹੀਂ ਗੀ। ਇਸ ਤੋਂ ਅੱਗੇ 22% ਵਿਦਿਆਰਥੀ ਸਿਰਫ ਅੱਖਰ ਪਛਾਣ ਪੜ੍ਹ ਸਕਦੇ ਆ। ਹਿਸਾਬ ਦੇ ਖੇਤਰ ਦੇ ਵਿੱਚ ਤਾਂ ਸੰਕਟ ਹੋਰ ਵੀ ਡੂੰਘਾ, 2% ਬੱਚੇ ਤਾਂ ਹਿੰਸੇ ਵੀ ਨਹੀਂ ਪਛਾਣ ਸਕਦੇ, 8% ਤੇ ਸਿਰਫ 9 ਤੱਕ ਹਿੰਸੇ ਪਛਾਣਦੇ ਨੇ। 16% ਵਿਦਿਆਰਥੀਆਂ ਦੀ ਜਿਹੜੀ ਸਮਰੱਥਾ ਉਹ 11 ਤੋਂ 99 ਤੱਕ ਹਿੰਸੇ ਪਛਾਣਨ ਤੱਕ ਸੀਮਤ ਹੈ। ਪਰ ਉਹ ਹਿਸਾਬ ਦੀ ਕੋਈ ਵਿਧੀ ਜਮ੍ਹਾਂ ਘਟਾਓ, ਮਤਲਬ ਉਹਨਾਂ ਨੂੰ ਇਹ ਤਾਂ ਪਤਾ ਲੱਗਦਾ ਕਿ 44 ਕੀ ਹੈ, 54 ਕੀ ਹੈ, 64 ਕੀ ਹੈ, 65 ਕੀ ਹੈ, 59 ਕੀ ਹੈ, 69 ਕੀ ਹੈ, 89 ਕੀ ਹੈ। ਆਪਾਂ ਦੇਖਿਆ ਨਾ ਵੱਡੇ ਵੱਡੇ ਬੰਦੇ ਉਮਰ ਦੇ ਵਿੱਚ ਵੀ ਵੱਡੇ ਹੋ ਜਾਣਗੇ ਪਰ ਉਹਨਾਂ ਨੂੰ ਜਦੋਂ ਆਪਾਂ ਇਹ ਕਹੀਦਾ ਕਿ ਭਾਈ ਤੁਸੀਂ ਲਿਖ ਲਓ 59 ਤਾਂ ਉਹ ਕਹਿ ਦੇਣਗੇ 69। ਜੇ ਉਹਨਾਂ ਨੂੰ ਕਹੀਏ 69 ਲਿਖ ਲਓ ਤਾਂ ਉਹ ਕਹਿਣਗੇ 79। ਜੇ ਉਹਨਾਂ ਨੂੰ ਕਹੀਏ 89 ਲਿਖ ਲਓ ਤਾਂ ਉਹ 605 ਦੇ ਵਿੱਚ ਪੈ ਜਾਂਦੇ ਆ ਕਿ ਕੀ ਹੈ। ਇਹ ਬੱਚੇ ਜਿਹੜੇ ਆ ਤਕਰੀਬਨ 16% ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਆ ਜਿਹੜੇ ਵਿਦਿਆਰਥੀਆਂ ਦੀ ਜਿਨ੍ਹਾਂ ਦੀ 11 ਤੋਂ 99 ਤੱਕ ਹਿੰਸੇ ਪਛਾਣਨ ਦੀ ਜਿਹੜੀ ਆ ਉਹ ਸੀਮਤ ਹੈ। ਮਤਲਬ ਉਹਨਾਂ ਦੀ ਜਿਹੜੀ ਅਪਰੋਚ ਕਹਿ ਲਓ, ਮੈਂਟਲੀ ਅਪਰੋਚ ਉਹ ਸੀਮਤ ਹੈ ਅਤੇ ਉਹ ਨਾ ਤਾਂ ਜਮ੍ਹਾਂ ਕਰ ਸਕਦੇ ਆ, ਨਾ ਘਟਾਓ ਕਰ ਸਕਦੇ ਆ, ਨਾ ਜੋੜ ਨਾ ਘਟਾਓ, ਨਾ ਉਹਨਾਂ ਨੂੰ ਗੁਣਾ ਆਉਂਦੀ ਹੈ ਅਤੇ ਨਾ ਤਕਸੀਮ ਆਉਂਦੀ ਹੈ। ਅਤੇ ਉਸ ਤੋਂ ਬਾਅਦ 37% ਬੱਚੇ ਜਿਹੜੇ ਆ ਉਹ ਸਿਰਫ ਗੁਣਾ ਤਕਸੀਮ ਕਰ ਸਕਦੇ ਆ। ਅੰਗਰੇਜ਼ੀ ਦੀ ਪੜ੍ਹਾਈ ਦੀ ਸਥਿਤੀ ਤਾਂ ਇਸ ਤੋਂ ਵੀ ਜ਼ਿਆਦਾ ਗੰਭੀਰ ਹੈ। ਹੁਣ ਤੁਸੀਂ ਜਿਹੜੇ ਪੰਜਾਬੀ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਵੋਗੇ ਤੁਹਾਨੂੰ ਇਹ ਪਤਾ ਹੋਊਗਾ ਕਿ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਮੈਥਡ ਪੜ੍ਹਾਇਆ ਜਾਂਦਾ ਜਿਹਦੇ ਨਾਲ ਇਹ ਪਤਾ ਲੱਗਦਾ ਕਿ ਉਸ ਮੈਥਡ ਦੇ ਤਹਿਤ ਤੁਹਾਨੂੰ ਪਤਾ ਲੱਗਦਾ ਕਿ ਪਹਿਲਾਂ ਤੁਸੀਂ ਕੀ ਕਰਨੀ ਹੈ, ਪਹਿਲਾਂ ਤੁਸੀਂ ਤਕਸੀਮ ਕਰਨੀ ਹੈ, ਫਿਰ ਤੁਸੀਂ ਗੁਣਾ ਕਰਦੇ ਹੋ, ਫਿਰ ਤੁਸੀਂ ਜਿਹੜਾ ਜੋੜ ਕਰਦੇ ਹੋ, ਫਿਰ ਤੁਸੀਂ ਘਟਾਓ ਕਰਦੇ ਹੋ। ਇਸ ਤਰ੍ਹਾਂ ਦਾ ਇੱਕ ਮੈਥਡ ਹੈ ਜਿਹਨੂੰ ਆਪਾਂ ਵਿਭਾਜਨ ਜਾਂ ਅੰਗਰੇਜ਼ੀ ਦੇ ਵਿੱਚ ਵੀ ਇਹਨੂੰ ਕਈ ਟਰਮਸ ਦੇ ਵਿੱਚ ਪੜ੍ਹਾਇਆ ਜਾਂਦਾ ਵਿਦਿਆਰਥੀਆਂ ਨੂੰ। ਪਰ ਇੱਥੇ ਸਾਡੇ ਸਕੂਲਾਂ ਦੇ ਵਿੱਚ ਉਹ ਵਿਦਿਆਰਥੀ ਪੜ੍ਹ ਹੀ ਨਹੀਂ ਸਕਦੇ, ਪੜ੍ਹਨਾ ਤਾਂ ਦੂਰ ਦੀ ਗੱਲ, ਉਹਨਾਂ ਨੂੰ ਇਹ ਨਹੀਂ ਪਤਾ ਕਿ 44-35 ਕੀ ਹੈ। ਦੂਜੀ ਅਹਿਮ ਗੱਲ, ਜਦੋਂ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਹਾਂ ਅਤੇ ਮੰਨ ਲਓ ਕਿ
ਜਿਹੜੇ ਬੱਚਾ ਤਕਰੀਬਨ 7 ਤੋਂ 8 ਘੰਟੇ ਰੋਜ਼ ਸਰਕਾਰੀ ਸਕੂਲ ਦੇ ਵਿੱਚ ਬਿਤਾਉਂਦਾ, ਮਤਲਬ ਆਪਣੇ ਦਿਨ ਦਾ ਤੀਜਾ ਹਿੱਸਾ ਤਾਂ ਉੱਥੇ ਮਾਸਟਰਾਂ ਦੇ ਕੋਲ, ਟੀਚਰਾਂ ਦੇ ਕੋਲੇ ਜਿਹੜਾ ਉਹ ਖਰਚ ਕਰਦਾ ਹੀ ਹੈ। ਪਰ ਜੇ ਇੰਨਾ ਸਮਾਂ ਉੱਥੇ ਗੁਜ਼ਾਰਨ ਦੇ ਬਾਵਜੂਦ ਵੀ ਉਹਦੀ ਮਾਨਸਿਕ ਹਾਲਤ ਦੇ ਵਿੱਚ ਜਾਂ ਉਹਦੀ ਕੋਈ ਅਕੈਡਮਿਕ ਤੌਰ 'ਤੇ ਉਹਦੀ ਸੁਧਾਰ ਹੀ ਨਹੀਂ ਕੋਈ ਆ ਰਿਹਾ, ਮਤਲਬ ਕਿ ਉਹ ਤਾਂ ਸਮਾਜ ਦੇ ਉਹਨਾਂ ਲੋਕਾਂ ਵਰਗਾ ਹੀ ਹੈ ਜਿਹੜੇ ਲੋਕ ਉਮਰਾਂ ਦੇ ਵਿੱਚ ਜਿਨ੍ਹਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਜਾਂ ਜਿਨ੍ਹਾਂ ਨੂੰ ਫਾਈਨੈਂਸ਼ੀਅਲੀ ਤੌਰ 'ਤੇ ਉਹ ਸਕੂਲਾਂ ਦੇ ਵਿੱਚ ਜਾ ਨਹੀਂ ਸਕੇ, ਤਾਂ ਉਹਦੀ ਮੈਂਟਲੀ ਅਪਰੋਚ ਵੀ ਉਹਨਾਂ ਤੋਂ ਕੋਈ ਵੱਖਰੀ ਨਹੀਂ ਹੈ। ਉਹ ਸਕੂਲ ਜਾ ਤਾਂ ਰਿਹਾ ਪਰ ਉੱਥੋਂ ਕੁਛ ਹਾਸਲ ਨਹੀਂ ਕਰ ਰਿਹਾ। ਉੱਥੋਂ ਜਿਹੜੀ ਇੱਕ ਬੇਸਿਕ ਜਿਹੜੀ ਇੱਕ ਮੁੱਢਲੀ ਸਿੱਖਿਆ ਉਹ ਵੀ ਉਹਦੇ ਵੱਸ ਦੇ ਵਿੱਚ ਨਹੀਂ ਆ, ਉਹ ਵੀ ਉਹਦੇ ਦਿਮਾਗ ਦੇ ਵਿੱਚ ਨਹੀਂ ਪੈ ਰਹੀ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਮੰਨ ਲਓ ਆਪਾਂ ਜਿਹੜੇ 60 70 80 ਦੇ ਦਹਾਕੇ ਦੇ 90 ਦੇ ਦਹਾਕੇ ਦੇ ਸਕੂਲਾਂ ਦੇ ਵਿੱਚ ਪੜ੍ਹੇ ਆ, ਉਹਨਾਂ ਨੂੰ ਪਤਾ ਹੋਣਾ ਵੀ ਉਦੋਂ ਸਕੂਲਾਂ ਦੇ ਵਿੱਚ ਜਿਹੜੀ ਵਿੱਦਿਆ ਦਾ ਮਿਆਰ ਸੀਗਾ, ਜਿਹੜੀ ਸਿੱਖਿਆ ਦਾ ਮਿਆਰ ਸੀ, ਉਹ ਕਿਸ ਲੈਵਲ ਦਾ ਸੀਗਾ। ਅਤੇ ਹੁਣ ਉਹਨਾਂ ਨੂੰ ਯਕੀਨ ਵੀ ਨਹੀਂ ਹੋਣਾ ਕਿ 5ਵੀਂ ਜਮਾਤ ਤੱਕ ਕੋਈ ਵਿਦਿਆਰਥੀ ਪੜ੍ਹਦਾ, ਨਾ ਉਹਨੂੰ ਪਹਾੜੇ ਆਉਂਦੇ ਆ, ਨਾ ਉਹਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ, ਨਾ ਉਹਨੂੰ ਪੰਜਾਬੀ ਲਿਖਣੀ ਆਉਂਦੀ ਹੈ, ਹੋਰ ਤਾਂ ਹੋਰ ਉਹਨੂੰ ਇਹ ਨਹੀਂ ਪਤਾ ਕਿ 61 31 21 71 ਇਹ ਕੀ ਹੈ, ਮਤਲਬ ਇਹ ਕੀ ਮੈਂ ਕੀ ਕਰ ਰਿਹਾ ਜਾਂ ਮੈਨੂੰ ਇਹ ਸ਼ਬਦ ਨੂੰ ਲਿਖਣਾ ਕਿਵੇਂ ਚਾਹੀਦਾ, ਉਹਨੂੰ ਨਹੀਂ ਪਤਾ ਇਸ ਚੀਜ਼ ਦਾ। ਉਸ ਤੋਂ ਵੀ ਗੱਲ ਜਿਹੜੀ ਆ ਉਹ ਇਹ ਹੈ ਕਿ ਦੋ ਜਿਹੜੇ ਵਿਸ਼ੇ ਆ ਉਹਨਾਂ ਦੇ ਵਿੱਚ ਬੱਚਿਆਂ ਨੂੰ ਬੜੇ ਮਾਹਰ ਮੰਨਿਆ ਜਾਂਦਾ ਸੀ, ਇੱਕ ਤਾਂ ਪੰਜਾਬੀ ਦਾ ਅਤੇ ਦੂਜਾ ਹੁੰਦਾ ਸੀ ਹਿਸਾਬ ਦਾ ਵਿਸ਼ਾ, ਪਰ ਇਹਨਾਂ ਦੋਨਾਂ ਦੇ ਵਿੱਚ ਹੀ ਉਹਦੀ ਜਿਹੜੀ ਆ ਉਹ ਸਮਰੱਥਾ ਨਹੀਂ ਹੈ। ਇਹਦੇ ਬਾਵਜੂਦ ਇਹ ਹੈ ਕਿ ਜਿਹੜੇ 20% ਵਿਦਿਆਰਥੀ ਇਹੋ ਜਿਹੇ ਆ ਜਿਹੜੇ ਅੰਗਰੇਜ਼ੀ ਲਿਖਤ ਪੜ੍ਹ ਸਕਦੇ ਆ, 4% ਅੰਗਰੇਜ਼ੀ ਅੱਖਰਾਂ ਦੀ ਪਛਾਣ ਵੀ ਨਹੀਂ ਕਰ ਸਕਦੇ, 15% ਵਿਦਿਆਰਥੀਆਂ ਦੀ ਸਮਰੱਥਾ ਅੱਖਰ ਪਛਾਣਨ ਤੱਕ ਹੈ, 22% ਵਿਦਿਆਰਥੀ ਸਿਰਫ ਸ਼ਬਦਾਂ ਨੂੰ ਪੜ੍ਹ ਤੇ ਪਛਾਣ ਸਕਦੇ ਆ। ਇੱਥੇ ਸਭ ਤੋਂ ਵੱਡਾ ਸਵਾਲ ਸਾਲਾਂ ਦੇ ਸਾਲ ਬੱਚਿਆਂ ਦਾ ਸਮਾਂ ਨਸ਼ਟ ਹੋਣ ਦਾ। ਉਹ ਸਕੂਲ ਤਾਂ ਆਉਂਦੇ ਆ ਪਰ ਉਹ ਸਿੱਖਦੇ ਕੁਛ ਨਹੀਂ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਾਰੇ ਦੇਸ਼ ਦੇ ਵਿੱਚੋਂ ਜ਼ਿਆਦਾ ਤਨਖਾਹ ਮਿਲਦੀ ਹੈ, ਪਰ ਇਹ ਸਹੀ ਹੈ ਕਿ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਮਤਲਬ ਕਈ ਹੋਰ ਕੰਮਾਂ ਦੇ ਲਈ ਉਹਨਾਂ ਨੂੰ ਤੈਨਾਤ ਕਰ ਦਿੱਤਾ ਜਾਂਦਾ ਹੈ, ਕਈ ਹੋਰ ਉਹਨਾਂ ਤੋਂ ਗੈਰ ਜਿਹੜੇ ਟੀਚਿੰਗ ਦੇ ਕੰਮ ਨੇ, ਨਾਨ ਟੀਚਿੰਗ ਕੰਮ ਨੇ, ਉਹਨਾਂ ਤੋਂ ਕਰਵਾਏ ਜਾਂਦੇ ਨੇ। ਪਰ ਕੀ ਇਹ ਸਿਰਫ ਬਹਾਨੇਬਾਜ਼ੀ ਹੈ? ਕੰਮ ਤੁਹਾਨੂੰ 2 ਦਿਨ ਕਰਵਾ ਲਿਆ, 5 ਦਿਨ ਕਰਵਾ ਲਿਆ, ਸਾਰਾ ਮਹੀਨਾ ਤਾਂ ਤੁਸੀਂ ਬੱਚਿਆਂ ਦੇ ਵਿੱਚ ਹੀ ਰਹੇ ਨਾ, ਉਹਨਾਂ ਨੂੰ ਪੜ੍ਹਾਇਆ ਤਾਂ ਹੋਣਾ ਹੀ ਹੈ। ਚਲੋ ਉਹਨਾਂ ਨੂੰ ਕੁਛ ਨਾ ਕੁਛ 50% ਤਾਂ ਪੜ੍ਹਾਏ ਹੋਣਾ, ਉਹਦਾ ਤਾਂ ਨਤੀਜਾ ਮਿਲਣਾ ਚਾਹੀਦਾ ਹੈ। ਜਵਾਕ ਤਾਂ ਸਕੂਲਾਂ ਦੇ ਵਿੱਚ ਕੋਰੇ ਕਾਗਜ਼ ਵਾਂਗ ਪਏ ਨੇ। ਇਹਦੇ ਵਿੱਚ ਕਸੂਰ ਕਿਹਦਾ? ਵਿਦਿਆਰਥੀਆਂ ਦਾ, ਅਧਿਆਪਕਾਂ ਦਾ, ਜਾਂ ਫਿਰ ਮਾਪਿਆਂ ਦਾ? ਮਾਪਿਆਂ ਨੇ ਤਾਂ ਬੱਚਾ ਸਕੂਲ ਦੇ ਵਿੱਚ ਭੇਜਤਾ, ਬੱਚਾ ਚੱਲ ਕੇ ਸਕੂਲ ਦੇ ਵਿੱਚ ਆ ਗਿਆ, ਮਾਪੇ ਤੇ ਵਿਦਿਆਰਥੀ ਤਾਂ ਆਪਾਂ ਕੱਢ ਦਿੰਦੇ ਹਾਂ, ਪਰ ਸਕੂਲਾਂ ਦੇ ਵਿੱਚ ਪੜ੍ਹਾਉਣਾ ਕਿਹਨੇ ਹੈ? ਟੀਚਰਾਂ ਨੇ ਪੜ੍ਹਾਉਣਾ। ਟੀਚਰ ਕਹਿੰਦੇ ਕਿ ਸਾਡੇ ਤੋਂ ਵਾਧੂ ਕੰਮ ਲਿਆ ਜਾਂਦਾ, ਪਰ ਕਿੰਨਾ ਕੁ ਲਿਆ ਜਾਂਦਾ? ਜੇਕਰ ਲਿਆ ਜਾਂਦਾ ਤਾਂ ਸਰਕਾਰ ਨੂੰ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ। ਔਰ ਕੀ ਸਕੂਲਾਂ ਦੇ ਵਿੱਚ ਪੇਂਟ ਕਰਾ ਕੇ, ਸਕੂਲਾਂ ਦੀਆਂ 4 ਦੀਵਾਰੀਆਂ ਨੂੰ ਸੋਹਣੇ ਬਣਾ ਕੇ, ਕੇਜਰੀਵਾਲ ਤੋਂ ਮੈਰੀਟੋਰੀਅਸ ਸਕੂਲਾਂ ਜਾਂ ਜਿਹੜੇ ਵੀ ਨਵੇਂ ਤੁਸੀਂ ਹੁਣ ਖੋਲ੍ਹੇ ਆ ਉਹਨਾਂ ਦਾ ਉਦਘਾਟਨ ਕਰਵਾ ਕੇ, ਜਾਂ ਟੀਚਰਾਂ ਨੂੰ ਬਾਹਰਲੇ ਮੁਲਕਾਂ ਦੀਆਂ ਸੈਰਾਂ ਕਰਵਾ ਕੇ ਜਹਾਜ਼ਾਂ ਦੇ, ਕਿ ਇਹਦੇ ਨਾਲ ਸਾਡੀ ਸਿੱਖਿਆ ਨੇ ਸਹੀ ਹੋਣਾ ਵਾ? ਕਿ ਇਹਨਾਂ ਤਰੀਕਿਆਂ ਦੇ ਨਾਲ ਅਸੀਂ ਅੱਗੇ ਜਾਣਾ? ਔਰ ਸਭ ਤੋਂ ਵੱਡੀ ਗੱਲ ਕਿ ਜੇਕਰ ਅਧਿਆਪਕ ਕਹਿੰਦੇ ਨੇ ਕਿ ਸਾਡੇ ਤੋਂ ਕਲੈਰੀਕਲ ਕੰਮ ਲਿਆ ਜਾਂਦਾ, ਤਾਂ ਉਹਨਾਂ ਦੀਆਂ ਅਸਾਮੀਆਂ ਭਰ ਲੈਣੀਆਂ ਚਾਹੀਦੀਆਂ। ਕਲੈਰੀਕਲ ਕੰਮ ਦਾ ਵੀ ਕੋਈ ਹੱਲ ਹੋਣਾ ਚਾਹੀਦਾ। ਪਰ ਇਹਦੇ ਬਾਵਜੂਦ ਵੀ ਸਾਨੂੰ ਇਹ ਗੱਲ ਕਿ ਤੁਹਾਨੂੰ ਸਾਰਿਆਂ ਨੂੰ ਰਾਸ ਆ ਰਹੀ ਹੈ ਕਿ ਬੱਚੇ ਸਾਡੇ ਪੰਜਾਬੀ ਪੜ੍ਹ ਵੀ ਨਹੀਂ ਸਕਦੇ, ਪੰਜਾਬੀ ਲਿਖ ਵੀ ਨਹੀਂ ਸਕਦੇ, ਅਤੇ ਉਸ ਤੋਂ ਇਲਾਵਾ ਨਾ ਉਹਨਾਂ ਨੂੰ ਜਮ੍ਹਾਂ ਆਉਂਦਾ, ਨਾ ਉਹਨਾਂ ਨੂੰ ਘਟਾਓ ਆਉਂਦੀ ਹੈ, ਨਾ ਗੁਣਾ ਆਉਂਦੀ ਹੈ, ਨਾ ਤਕਸੀਮ ਆਉਂਦੀ ਹੈ। ਪੰਜਾਬ ਸਰਕਾਰ ਨੇ 2023 ਤੋਂ ਦਸੰਬਰ ਦੀ ਗੱਲ ਹੈ, 2023 ਦੇ ਵਿੱਚ ਮਿਸ਼ਨ ਸਮਰੱਥ ਸ਼ੁਰੂ ਕੀਤਾ। ਦੱਸਿਆ ਗਿਆ ਕਿ ਇਹ ਪੰਜਾਬ ਦੇ ਵਿੱਚ ਸਕੂਲੀ ਸਿੱਖਿਆ ਦਾ ਜਿਹੜਾ ਮਿਆਰ ਆ ਉਹਨੂੰ ਸੁਧਾਰਨ ਦੇ ਵਿੱਚ ਪਹਿਲ ਕਦਮੀਆਂ ਜਿਹੜੀਆਂ ਦਿੱਲੀ ਦੇ ਵਿੱਚ ਅਪਣਾਈਆਂ ਗਈਆਂ ਨੇ ਉਹਨਾਂ ਦੀਆਂ ਪੈੜਾਂ 'ਤੇ ਚੱਲੇਗਾ। ਸੋ ਦਿੱਲੀ ਸਰਕਾਰ ਨੇ 2015 ਦੇ ਵਿੱਚ ਸਭ ਤੋਂ ਪਹਿਲਾਂ ਸਿੱਖਿਆ ਪੜ੍ਹਾਈ ਮਿਥੀ ਸੀ, ਜਿਹਦੀਆਂ ਪ੍ਰਭਾਵਸ਼ਾਲੀ ਪ੍ਰਾਪਤੀਆਂ ਮੰਨੀਆਂ ਜਾਂਦੀਆਂ। ਪਰ ਪੰਜਾਬ ਸਰਕਾਰ ਨੂੰ ਅਤੇ ਸਮਾਜ ਨੂੰ, ਸਾਡੇ ਨੂੰ ਇਸ ਸੰਕਟ ਬਾਰੇ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਸਭ ਤੋਂ ਵੱਡੀ ਜ਼ਰੂਰਤ ਅਧਿਆਪਕਾਂ ਦੇ ਵਿੱਚ ਆਪਣੇ ਵਿਦਿਆਰਥੀਆਂ ਪ੍ਰਤੀ ਵਚਨਬੱਧਤਾ ਪੈਦਾ ਕਰਨਾ ਹੈ। ਅਲੀਟ ਕਲਾਸ, ਮੁਲਾਜ਼ਮ ਤਬਕਾ, ਵੱਡੇ ਕਿਸਾਨ, ਇਹਨਾਂ ਦਾ ਕੋਈ ਬੱਚਾ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਦਾ। ਅਲੀਟ ਕਲਾਸ ਜਿਹੜੇ ਸਾਡੇ ਲੀਡਰ ਨੇ, ਉਦਯੋਗਪਤੀ ਨੇ, ਜਿਹੜੇ ਵੱਡੇ ਲੋਕ ਨੇ, ਕਲਾਕਾਰ ਹੋ ਗਏ, ਜਿਹੜੇ ਧਨਾੜ ਨੇ, ਮੁਲਾਜ਼ਮਾਂ ਦੇ ਵਿੱਚ ਜਿਹੜੇ ਭਾਵੇਂ ਟੀਚਰ ਹੀ ਨੇ, ਉਹਨਾਂ ਦਾ ਕੋਈ ਬੱਚਾ ਸਰਕਾਰੀ ਸਕੂਲ 'ਚ ਨਹੀਂ ਪੜ੍ਹਦਾ। ਔਰ ਇਸ ਤੋਂ ਇਲਾਵਾ ਵੱਡੇ ਕਿਸਾਨ ਜਿਹੜਾ ਮਾੜਾ ਮੋਟਾ ਸਮਰੱਥਾ ਰੱਖਦਾ ਆਰਥਿਕ ਤੌਰ 'ਤੇ, ਉਹਦਾ ਬੱਚਾ ਵੀ ਸਰਕਾਰੀ ਸਕੂਲ 'ਚ ਨਹੀਂ ਪੜ੍ਹਦਾ, ਕਿਉਂਕਿ ਸਿੱਖਿਆ ਦਾ ਮਿਆਰ ਹੀ ਨਹੀਂ ਹੈ। ਹੁਣ ਜਿਹੜਾ ਬੱਚਾ 8ਵੀਂ ਜਮਾਤ ਦੇ ਵਿੱਚ ਆ ਉਹ 14 ਸਾਲਾਂ ਦਾ ਹੋ ਚੁੱਕਿਆ ਹੁੰਦਾ, 13-14 ਸਾਲਾਂ ਦਾ। ਤੁਸੀਂ ਸੋਚ ਕੇ ਦੇਖੋ ਕਿ ਜੇਕਰ ਉਹਨੂੰ ਗੁਣਾ ਹੀ ਨਹੀਂ ਆ ਰਹੀ, ਜੇਕਰ ਉਹਨੂੰ ਪਛਾਣ ਅੰਕਾਂ ਦੀ ਹੈ ਨਹੀਂ, ਜੇਕਰ ਉਹ ਪੰਜਾਬੀ ਪੜ੍ਹ ਨਹੀਂ ਸਕਦਾ, ਜੇਕਰ ਉਹ ਅੰਗਰੇਜ਼ੀ ਪੜ੍ਹ ਨਹੀਂ ਸਕਦਾ, ਤਾਂ ਉਹ ਕੀ ਕਰੂਗਾ? ਉਹ ਅੱਗੇ ਜਾ ਕੇ ਕਿੱਡੀ ਕੁ ਇੰਜੀਨੀਅਰਿੰਗ ਕਰ ਲੂਗਾ? ਕੀ ਉਹ ਡਾਕਟਰ ਬਣ ਜਾਊਗਾ? ਸੋ ਕਦੇ ਕਦੇ ਤਾਂ ਇਹ ਵੀ ਸ਼ੱਕ ਹੁੰਦਾ ਕਿ ਜਿਹੜੇ ਲੋਕ ਗੱਲ ਕਰਦੇ ਨੇ ਕਿ
ਪੰਜਾਬ ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਜਵਾਕਾਂ ਨੂੰ ਕੋਲੇ ਰੱਖਿਆ ਜਾ ਰਿਹਾ ਹੈ, ਜਾਂ ਇੱਕ ਸਾਜ਼ਿਸ਼ ਦੇ ਤਹਿਤ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਡਿੱਗਿਆ ਜਾ ਰਿਹਾ, ਤਾਂ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਕਿ ਸ਼ਾਇਦ ਉਹ ਗੱਲਾਂ ਦੇ ਵਿੱਚ ਦਮ ਹੈ। ਸੋ ਸਾਡਾ ਜਿਹੜਾ ਜ਼ੋਰ ਆ ਉਹ ਇਹ ਲੱਗਿਆ ਰਹਿੰਦਾ ਕਿ ਸਾਡੇ ਜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਉਂਦੇ। ਠੀਕ ਹੈ, ਸਾਨੂੰ ਉੱਥੇ ਤੱਕ ਅਪਰੋਚ ਠੀਕ ਹੈ, ਪਰ ਜਿਹੜੀ ਆਹ ਵਿਵਸਥਾ ਜਿੱਥੇ ਸਾਨੂੰ ਸਾਡੇ ਟੀਚਰਾਂ ਨੂੰ ਸਭ ਤੋਂ ਜ਼ਿਆਦਾ ਦੇਸ਼ ਦੇ ਵਿੱਚ ਤਨਖਾਹ ਮਿਲਦੀ ਹੈ, ਪਰ ਸਾਡੇ ਹੀ ਬੱਚੇ ਨਲਾਇਕ ਨੇ, ਸਾਡੇ ਹੀ ਬੱਚੇ ਕੋਰੇ ਨੇ, ਮਾਂ ਬੋਲੀ ਦੀ ਪਛਾਣ ਤੱਕ ਹੈ ਨਹੀਂ ਉਹਨਾਂ ਨੂੰ। ਸੋ ਇਹ ਬਹੁਤ ਵੱਡਾ ਸੰਕਟ ਹੈ ਜਿਹਦੇ ਲਈ ਪੰਜਾਬ ਦੇ ਵਿੱਚ ਜਿੰਨੀਆਂ ਵੀ ਧਿਰਾਂ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਵਿਚਰਦੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਇਸ ਦੇ ਉੱਤੇ ਸਿਰ ਜੋੜਨ ਦੀ ਲੋੜ ਹੈ। ਨਹੀਂ ਤਾਂ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਦੀ ਜਿਹੜੀ ਬਹੁਤ ਕੰਗਾਲੀ ਹੈ ਉਹਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕੋਗੇ। ਜਲਦ ਮਿਲਾਂਗੇ ਇੱਕ ਹੋਰ ਨਵੀਂ